ਮੈਂ ਕਹਿੰਦਾ ਵੀ ਕਦੀ ਕਿਸੇ ਮਰਦ ਨੂੰ ਵੀ ਵੇਖਿਆ ਕਿ ਔਲਾਦ ਨੂੰ ਮਾਂ ਦੇ ਖਿਲਾਫ ਕਰਦੇ ਆ? ਅਕਸਰ ਹੀ ਮਾਵਾਂ ਪਿਓ ਦੇ ਖਿਲਾਫ ਹੀ ਔਲਾਦ ਨੂੰ ਕਰਦੀ ਰਹਿੰਦੀਆਂ। ਤੁਹਾਡੇ ਪਿਓ ਨੇ ਆ ਕਿੱਦਾਂ ਕਦੀ ਉਹਨੂੰ ਚੰਗਾ ਗੱਲ ਵੀ ਦੱਸੋ ਕਿ ਤੁਹਾਡੇ ਪਿਓ ਨੇ ਕੁਰਬਾਨੀਆਂ ਕੀ ਦਿੱਤੀਆਂ। ਮੈਂ ਕਹਿੰਦਾ ਪਿਓ ਨਾ ਹੋਵੇ ਤੇ ਔਲਾਦ ਦੀ ਜ਼ਿੰਦਗੀ ਕਾਹਦੀ ਹੈ? ਜਿਹੜੇ ਬੱਚੇ ਯਤੀਮ ਉਹਨਾਂ ਦੇ ਤੇ ਆਪਣੇ ਹੀ ਉਹਨਾਂ ਦੇ ਨਹੀਂ ਬਣਦੇ ਆ। ਮੈਂ ਕਹਿੰਦਾ ਕਿ ਪਿਓ ਦੀ ਜੁੱਤੀ ਯਾਨੀ ਕਿ ਮਰਦ ਦੀ ਜੁੱਤੀ ਜਿਹੜੀ ਦਰਵਾਜ਼ੇ ਤੇ ਪਈ ਹੋਵੇ, ਕੋਈ ਐਰਾ ਘਰ ਅੰਦਰ ਨਹੀਂ ਵੜ ਸਕਦਾ। ਪਤਾ ਵਾ ਕਿ ਅੰਦਰ ਮਰਦ ਬੈਠਾ। ਜਿਨ੍ਹਾਂ ਘਰਾਂ ਦੇ ਵਿੱਚ ਮਰਦ ਨਹੀਂ ਆ ਕੇ ਪੁੱਛ ਕੇ ਜਾ ਕੇ ਦੇਖੋ ਕਿੱਡੀ ਔਖੀ ਜ਼ਿੰਦਗੀ ਕੱਢਣ ਦਾ, ਰਾਤ ਦਿਨ ਖੌਫ ਨਹੀਂ ਮੁੱਕਦਾ। ਜਿਨ੍ਹਾਂ ਮਕਸਦ ਪਿਓ ਨਾ ਹੋਵੇ ਤੇ ਮਾਂ ਕੀ ਕਰ ਲੂਗੀ ਬੱਚਿਆਂ ਨੂੰ? ਮੈਂ ਕਹਿੰਦਾ ਜੇ ਪਿਓ ਨਹੀਂ ਖਿਲਾਫ ਕਰਦਾ, ਮਾਂ ਨੂੰ ਦੱਸਣਾ ਚਾਹੀਦਾ ਕਿ ਪਿਓ ਦੀਆਂ ਕੁਰਬਾਨੀਆਂ ਕੀ ਆ। ਸਾਰੀ ਉਮਰ ਮਿਹਨਤ ਕਿੱਥੇ ਖੂਹਾਂ 'ਚ ਜਾਲ ਪਾ ਪਾ ਕੇ ਲਿਆ ਕੇ ਬੱਚਿਆਂ ਨੂੰ ਕਮਾ ਕੇ ਪਾਲਦੇ, ਮਾਵਾਂ ਹੌਲੀ ਜਿਹਨਾਂ ਦੇ ਖਿਲਾਫ ਕਰ ਦਿੰਦੀਆਂ। ਮੈਂ ਇਹ ਗੱਲ ਕਹਿੰਦਾ ਕਿ ਪਿਓ ਵਿਚਾਰੇ ਇੰਨੇ ਮਜਬੂਰ ਆ, ਮਾਵਾਂ ਨੇ ਖਿਲਾਫ ਕੀਤਾ। ਐਂਡ ਤੇ ਇੱਕ ਵਕਤ ਹੁੰਦਾ ਪਿਓ ਵਿਚਾਰਾ ਇਕੱਲਾ ਹੀ ਮੰਜੀ ਤੇ ਬੈਠਾ ਹੁੰਦਾ ਵਾ, ਮਾਂ ਦੇ ਮਕਸਦ ਸਾਰੇ ਨਾਲ ਹੁੰਦੇ, ਪਿਓ ਦੇ ਖਿਲਾਫ ਕੀਤਾ ਹੁੰਦਾ। ਉਹ ਵਿਚਾਰਾ ਸਾਰੀ ਉਮਰ ਬਾਦਸ਼ਾਹ ਹੁੰਦਾ, ਮੁੜ ਕੇ ਐਂਡ ਤੇ ਉਹਨੂੰ ਸਿਗਰਟ ਵਾਸਤੇ, ਰੋਟੀ ਪਾਣੀ ਵਾਸਤੇ ਪੈਸੇ ਨਹੀਂ ਲੱਭਦੇ, ਕਿਉਂਕਿ ਔਲਾਦ ਦੇ ਦਿਲ 'ਚ ਜ਼ਹਿਰ ਭਰਿਆ ਹੁੰਦਾ। ਤੇ ਹਮੇਸ਼ਾ ਉਹ ਹੀ ਮਾਂ ਬਾਪ ਰਾਜੀ ਜਿਨ੍ਹਾਂ ਦੀਆਂ ਬੀਵੀਆਂ ਨੇ ਔਲਾਦ ਨੂੰ ਕਦਰ ਦੱਸੀ ਆ।